ਅੰਮ੍ਰਿਤਪਾਲ ਦਾ ਪੁਤਲਾ ਫੂਕਣ ਨੂੰ ਲੈ ਕੇ ਕਹਿੰਦੇ ਰੌਲਾ ਪੈ ਗਿਆ। ਦੇਖੋ, ਗੱਲ ਕੀ ਹੈ ਕਿ ਪ੍ਰਵੀਨ ਜੀ, ਤੁਹਾਨੂੰ ਪਤਾ ਹੀ ਹੈ ਕਿ ਜਦੋਂ ਜੀ। ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਨਾ, ਤਾਂ ਜੀ। ਕੁਛ ਇਹ ਜਿਹੜੇ ਜਥੇਬੰਦੀਆਂ ਵਾਲੇ ਆ, ਹਾਂਜੀ। ਕੋਈ ਫਲਾਣੀ ਸੈਨਾ ਵਾਲਾ, ਕੋਈ ਫਲਾਣੀ ਸੈਨਾ ਵਾਲਾ, ਇਹਨਾਂ ਦਾ ਕੰਮ ਕੀ ਹੈ ਕਿ ਇਹਨਾਂ ਨੇ ਬਲਦੀ ਤੇ ਤੇਲ ਪਾਉਣਾ ਹੁੰਦਾ ਆ ਕੇ। ਇਹਨਾਂ ਦਾ ਯਤਨ ਜ਼ਿਆਦਾਤਰ ਇਹੀ ਰਹਿੰਦਾ। ਤਾਂ ਜੀ, ਖੈਰ, ਬਿਲਕੁਲ ਸਹੀ। ਦੇਖੋ ਗੱਲ ਕੀ ਹੈ ਕਿ ਅਜਿਹਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡੀਜੀਪੀ ਨੇ ਵੀ, ਮੈਂ ਸਮਝਦਾ ਕਿ ਗਲਤੀ ਕੀਤੀ ਹੈ ਅਜਿਹਾ ਕਰਕੇ ਕਿ ਹਾਂ ਅਸੀਂ ਇਹ ਕਾਰਵਾਈ ਕਰਾਂਗੇ, ਉਹ ਕਰਾਂਗੇ, ਦਮਗਜ਼ੇ ਮਾਰ ਦਿੱਤੇ। ਤਾਂ ਹੁਣ ਇੱਕ ਬਹਾਨਾ ਹੈ, ਚਾਹੇ ਉਹ ਰਾਜਾ ਵੜਿੰਗ ਉਹ ਲੈਟਰ ਲਿਖ ਦਿੰਦਾ ਹੈ ਕਿ ਕਾਰਵਾਈ ਕਰ, ਜੀ। ਚਾਹੇ ਕੋਈ ਵਿਰੋਧੀ ਧਿਰ ਆ, ਕਾਰਵਾਈ ਕਰ। ਮਤਲਬ ਕਿ ਖੁਦ ਹੀ ਤਾਂ ਸਹਿੜਿਆ ਨਾ ਕਿ ਆਪ ਤਾਂ ਤੁਸੀਂ ਪਹਿਲੀ ਗੱਲ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਜੇ ਬੰਦਾ ਨਜਾਇਜ਼ ਫੜਿਆ ਸੀਗਾ ਤੁਸੀਂ, ਉਹਨੂੰ ਕਸਟਡੀ 'ਚ ਰੱਖ ਕੇ ਟੌਰਚਰ ਕਿਉਂ ਕੀਤਾ ਗਿਆ? ਜੇ ਜਾਇਜ਼ ਸੀਗਾ ਤੇ ਫਿਰ ਚੁੱਕੇਗਾ ਤੂੰ। ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ। ਬਸ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਦਬਾਅ ਬਣਿਆ ਪੁਲਿਸ ਦੀ ਲੌਬੀ ਦਾ, ਤੇ ਫਿਰ ਇਹ ਗੱਲ ਕਹਿ ਗਏ। ਹੁਣ ਉਹ ਗੱਲ ਜਿਹੜੀ ਆ, ਚਾਹੇ ਕੋਈ ਜਥੇਬੰਦੀਆਂ ਵਾਲੇ ਹੋਣ, ਚਾਹੇ ਤਨਜ਼ੀਮਾਂ ਵਾਲੇ ਹੋਣ ਸਿਆਸਤ ਦੇ ਵਿੱਚ, ਉਹ ਗੱਲ ਨੂੰ ਫੜ ਕੇ ਪੈ ਗਏ। ਤਾਂ ਹੁਣ ਗੱਲ, ਚਲੋ ਅਜਨਾਲਾ ਘਟਨਾਕ੍ਰਮ ਹੋਇਆ, ਠੀਕ ਹੈ, ਜੋ ਵੀ ਹੋਇਆ ਮਾੜਾ ਹੋਇਆ, ਪਰੰਤੂ ਹੁਣ ਉਸੇ ਚੀਜ਼ ਨੂੰ ਦੁਹਰਾਈ ਜਾਂਦੇ ਆ ਜੀ। ਮਤਲਬ ਕਿ ਘਟਨਾ ਵਾਪਰ ਗਈ ਹੈ, ਪਰ ਉਸ ਘਟਨਾ ਦੇ ਬਹਾਨੇ ਗਾਂ ਦੀ ਗਾਂ ਗੱਲਾਂ ਤੋਰੀ ਜਾਂਦੇ ਨੇ। ਗੱਲ ਤੇ ਇੱਥੋਂ ਤੱਕ ਚਲੇ ਗਈ ਹੈ ਕਿ ਹੁਣ ਅੱਜ ਤਾਂ ਕਹਿੰਦੇ ਕਿ ਨੀਮ ਫੌਜੀ ਦਸਤਿਆਂ ਦੀਆਂ 18 ਕੰਪਨੀਆਂ ਆ ਰਹੀਆਂ ਨੇ ਪੰਜਾਬ 'ਚ। ਹਾਲਾਂਕਿ ਉਹਦੇ ਕਾਰਨ ਹਾਲੇ ਸਪਸ਼ਟ ਨਹੀਂ ਹੈ ਕਿ ਮੁੱਖ ਮੰਤਰੀ ਸਾਡੇ ਜਿਹੜੇ ਮਿਲੇ ਨੇ ਗ੍ਰਹਿ ਮੰਤਰੀ ਨੂੰ ਕਿ ਬਈ ਸਾਨੂੰ ਇਹ ਚਾਹੀਦੇ ਆ ਨੀਮ ਫੌਜੀ ਦਸਤੇ, ਤਾਂ ਚਲੋ ਇਹ ਲੈ ਕੇ ਆ ਰਹੇ ਨੇ। ਹੁਣ ਦੇਖੋ ਅੱਗੇ ਕੀ ਹੁੰਦਾ, ਉਹਦੇ ਬਾਰੇ ਤਾਂ ਹਾਲੇ ਸਪਸ਼ਟਤਾ ਕੁਛ ਨਹੀਂ ਹੈ, ਨਾ ਹੀ ਹਾਲੇ ਕੋਈ ਅਧਿਕਾਰਤ ਆਪਾਂ ਕੋਈ ਪੱਤਰ ਦੇਖਿਆ, ਪਰ ਉਹ ਸਾਰੇ ਮੀਡੀਆ ਦੇ ਵਿੱਚ ਚੱਲ ਰਿਹਾ। ਕੋਈ ਕਹਿ ਰਿਹਾ ਕਿ 18 ਕੰਪਨੀਆਂ, ਕੋਈ ਕਹਿ ਰਿਹਾ 20 ਕੰਪਨੀਆਂ। ਖੈਰ ਪਤਾ ਲੱਗ ਜਾਏਗਾ, ਸਵੇਰ ਤੱਕ ਸਪਸ਼ਟ ਹੋ ਜਾਏਗਾ। ਕਹਿਣ ਦਾ ਮਤਲਬ ਕਿ ਅੱਜ ਇਸੇ ਤਰ੍ਹਾਂ ਹੀ ਇਹਨਾਂ ਨੇ ਅੰਮ੍ਰਿਤਸਰ ਦੇ ਸੰਤ ਸਿੰਘ ਸੁਖਾ ਸਿੰਘ ਚੌਂਕ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ। ਸ਼ਿਵ ਸੈਨਾ ਬਾਲ ਠਾਕਰੇ ਜਿਹੜੇ ਹੈਗੇ ਨੇ, ਅੱਛਾ, ਉਹ ਪ੍ਰੋਟੈਸਟ ਕਰਨ ਪਹੁੰਚ ਗਏ। ਤਾਂ ਦੂਸਰੇ ਪਾਸਿਓਂ ਕੁਝ ਸਿੱਖ ਜਥੇਬੰਦੀਆਂ ਦੇ ਕਾਰਕੁਨ ਪਹੁੰਚ ਗਏ। ਮਾਮਲਾ ਫੇਰ ਆਮੋ ਸਾਹਮਣੇ ਵਾਲਾ। ਹੁਣ ਗੱਲ ਤੇ ਇਹ ਹੈ ਨਾ ਕਿ ਇੱਕ ਘਟਨਾ ਦੇ ਬਹਾਨੇ ਤੁਸੀਂ ਦੂਸਰੀ ਘਟਨਾ ਦਾ ਮੁੱਢ ਬਣ ਰਹੇ ਹੋ, ਤਾਂ ਕੀ ਇਹ ਸਿਆਣਪ ਹੈ? ਮੈਨੂੰ ਦੱਸੋ ਪ੍ਰਵੀਨ ਜੀ। ਜੀ, ਬਿਲਕੁਲ ਸਹੀ। ਇੱਕ ਘਟਨਾ ਲਈ ਤੇ ਤੁਸੀਂ ਕਹਿ ਰਹੇ ਹੋ ਕਿ ਕਾਰਵਾਈ ਕਰੋ, ਤੇ ਦੂਸਰੀ ਘਟਨਾ ਆਪ ਹੀ ਤਾਂ ਤਿਆਰ ਕਰ ਰਹੇ ਹੋ ਤੁਸੀਂ। ਜੇ ਸਿਆਣੇ ਹੋਵੋ, ਪੰਜਾਬ ਦਾ ਸੋਚਦੇ ਹੋਵੋ, ਲੋਕਾਂ ਦਾ ਸੋਚਦੇ ਹੋਵੋ ਕਿ ਹਾਂ ਬਾਈ ਠੀਕ ਹੈ, ਮੰਗ ਕਰੋ ਆਪਣੀ ਜਾਇਜ਼ ਤਰੀਕੇ ਨਾਲ, ਮੰਗ ਪੱਤਰ ਦਿਓ ਜਾਂ ਜੋ ਵੀ ਆਪਣੇ ਬਿਆਨ ਦਿਓ। ਅੱਛਾ, ਪੁਤਲਾ ਫੂਕਿਆ ਕੀ ਹੋ ਜਾਂਦਾ? ਮੈਂ ਮਤਲਬ ਕਿ ਅਸੀਂ ਤੇ ਨਿੱਕੇ ਹੁੰਦੇ ਆ, ਬਾਦਲ ਸਾਹਿਬ ਦਾ ਪੁਤਲਾ ਤੇ ਇੱਥੇ ਲੰਬੀ ਸਾਡੇ ਤੋਂ ਖੜੀਸੀ ਫਿਰਦੇ ਹੁੰਦੇ ਸੀ। ਕੋਈ ਕੀ ਹੋ ਗਿਆ? ਹਾਲੇ ਵੀ ਉਹ ਬੈਠੇ ਨੇ। ਅਸੀਂ ਬੁੱਢੇ ਹੋਣ ਵਾਲੇ ਹੋ ਗਏ ਆ, ਤੇ ਉਹ ਹਾਲੇ ਵੀ ਹੈਗੇ ਨੇ ਬਾਈ। ਗੱਲ ਹੈ ਕਿ ਪੁਤਲਾ ਇੱਕ ਫਾਰਮੈਲਿਟੀ ਹੈ ਵਿਰੋਧ ਦੀ। ਚਲੋ ਇਹ ਲੈ ਆਏ, ਉਧਰੋਂ ਉਹ ਆ ਗਏ। ਹੁਣ ਜੇ ਕੋਈ ਉੱਥੇ ਕੋਈ ਗੱਲ ਹੋ ਜਾਂਦੀ ਤਾਂ ਫੇਰ ਜਾ ਜਾਂਦੇ ਵਾਲੀ ਗੱਲ ਆ। ਤਾਂ ਖੈਰ ਪੁਲਿਸ ਵਿੱਚ ਪੈ ਗਈ, ਹੁਣੇ ਚਲੇ ਗਏ। ਕਹਿੰਦੇ ਜੀ ਕਿ ਦੇਖੋ ਅਸੀਂ 7 ਦਿਨ ਦਾ ਸਮਾਂ ਦੇਵਾਂਗੇ, ਨਹੀਂ ਤਾਂ ਫੇਰ ਅਸੀਂ ਆਵਾਂਗੇ। ਖੈਰ ਹੁਣ ਚਲੋ ਆਪਣੀਆਂ ਮਰਜ਼ੀਆਂ ਕਰਨੀਆਂ ਨੇ ਇਹਨਾਂ ਨੇ। ਅਸੀਂ ਤੇ ਇਹੀ ਕਹਿ ਸਕਦੇ ਹਾਂ ਕਿ ਭਾਈ ਥੋੜਾ ਠੰਡਾ ਢੰਡੌਰਾ ਰੱਖੋ। ਪਰ ਦੂਜੇ ਪਾਸੇ ਜੇ ਪ੍ਰਵੀਨ ਜੀ ਤੁਸੀਂ ਦੇਖੋਗੇ ਤਾਂ ਹੋਰ ਵੀ ਕੁਛ ਹੈਗੀਆਂ ਨੇ ਇਸ ਮਾਮਲੇ ਦੇ ਵਿੱਚ। ਮਤਲਬ ਕਿ ਉਹ ਕਾਰ ਵਾਲਾ ਰੌਲਾ ਨਿਬੜਿਆ, ਉਹ US ਤੋਂ ਭਾਈ ਸਾਹਿਬ ਮੂਹਰੇ ਆ ਗਏ। ਤਾਂ ਹੁਣ ਉਸ ਤੋਂ ਬਾਅਦ ਇੱਥੋਂ ਦਾ ਮੀਡੀਆ ਜਿਹੜਾ ਉਹ ਦਾਅਵਾ ਕਰ ਰਿਹਾ ਵਾ ਕਿ ਹੁਣ ਕਾਰ ਦੀ ਜੀ ਫੰਡਿੰਗ ਦੀ ਜਾਂਚ ਹੋਏਗੀ। ਉਹ ਪਤਾ ਨਹੀਂ ਸੱਚ ਹੈ ਕਿ ਕੁਛ ਹੋਰ ਹੈ। ਮਤਲਬ ਕਿ ਇਸ ਤਰ੍ਹਾਂ ਗੱਲਾਂ ਬਾਤਾਂ ਜਿਹੜੀਆਂ ਉਹ ਤੁਰੀਆਂ ਜਾਂਦੀਆਂ। ਅੱਜ ਇੱਕ ਖਬਰ ਹੋਰ ਆ ਗਈ ਕਿ ਅਮਰਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ। ਉਹਦੇ ਤੇ ਰਵਨੀਤ ਬਿੱਟੂ ਇੱਕ ਇੰਟਰਵਿਊ ਦੇ ਰਿਹਾ ਸੀ, ਉਹ ਕਹਿੰਦਾ ਕਿ ਬਈ ਮੈਂ ਕਿਸੇ ਦੇ ਮਰਨ ਦੀ ਚਾਹਨਾ ਨਹੀਂ ਰੱਖਦਾ। ਵੀ ਉਹਨੂੰ ਚਾਹੇ ਅਮਰਤਪਾਲ ਸਿੰਘ ਹੈ, ਚਾਹੇ ਕੋਈ ਵੀ ਹੈ, ਹਰੇਕ ਬੰਦੇ ਨੂੰ ਇੱਥੇ ਸੁਰੱਖਿਆ ਜ਼ਰੂਰੀ ਹੈ। ਮਤਲਬ ਕਿ ਇਹ ਵੀ ਖਬਰ ਵਿੱਚ ਤੁਰ ਪਈ। ਤਾਂ ਕਾਫੀ ਕੁਛ ਆ, ਪਰ ਆ ਜਿਹੜਾ ਪੁਤਲਾ ਫੂਕਣ ਵਾਲਾ ਇਹ ਮਹਿਕਮਾ ਹੈਗਾ ਨਾ ਖੁਸ਼ਬੂ, ਇਹਨਾਂ ਨੂੰ ਚਾਹੀਦਾ ਕਿ ਗੁਰੇਜ਼ ਕਰੋ, ਠੰਡ ਢੰਡੌਰਾ ਹੋ ਲੈਂਦੇ ਜੋ ਹੁੰਦਾ ਤਾਂ।